ਸੱਜਣੋ ਤੇ ਮਿੱਤਰੋ, ਮੈਂ ਤੁਹਾਡਾ ਆਪਣਾ ਵੀਰ ਮਲਿਕ ਬਸ਼ੀਰ ਦੇਸ਼ ਪੰਜਾਬ YouTube ਚੈਨਲ ਤੇ ਅੱਜ ਅਸੀਂ ਨਗਮਾ ਫੂਡ ਦੇ ਦਫ਼ਤਰ ਮੌਜੂਦ ਹਾਂ ਤੇ ਅਸੀਂ ਗੱਲ ਕਰਾਂਗੇ ਆਲ ਪੰਜਾਬ ਗਵਰਨਮੈਂਟ ਇੰਪਲਾਈਜ਼ ਐਸੋਸੀਏਸ਼ਨ ਦੇ ਮੁਲਾਜ਼ਮਾਂ ਦੇ ਹੱਕ ਬਾਰੇ। ਨੰਬਰ 1, ਸਾਡੇ ਪੰਜਾਬ ਦੇ ਮੁਲਾਜ਼ਮਾਂ ਨੂੰ ਪਹਿਲੇ ਲੀਵ ਇਨਕੈਸ਼ਮੈਂਟ ਪੇਮੈਂਟ ਸੈਲਰੀ ਰਨਿੰਗ ਸੈਲਰੀ ਤੇ ਮਿਲਦੀ ਸੀ। ਅੱਜ ਪੰਜਾਬ ਗਵਰਨਮੈਂਟ ਨੇ ਇਹਨੂੰ ਇਨੀਸ਼ੀਏਟਿਵ ਤੇ ਕਰਤਾ ਵਾ। ਵਾਏ ਕਿਉਂ? ਅੱਜ ਸਾਡੇ ਪੰਜਾਬ ਦੇ ਮੁਲਾਜ਼ਮ ਮਹਿੰਗਾਈ ਦੀ ਇਸ ਭਾਂਬੜ ਬਲਦੀ ਅੱਗ ਦੇ ਵਿੱਚ ਸੜ ਰਹੇ ਨੇ। ਉਸਮਾਨ ਸਿਰ ਤੇ ਚੁੱਕਿਆ ਹੋਇਆ ਹੈ, ਲੇਕਿਨ ਸੁਣਨ ਵਾਲਾ ਕੋਈ ਨਹੀਂ, ਪੁੱਛਣ ਦੱਸਣ ਵਾਲਾ ਕੋਈ ਨਹੀਂ। ਇਹ ਬਹੁਤ ਵੱਡੀ ਜ਼ਿਆਦਤੀ ਹੈ ਪੰਜਾਬ ਦੇ ਨਾਲ ਕਿ ਪੰਜਾਬ ਦੇ ਮੁਲਾਜ਼ਮ ਅੱਜ ਇਕੱਠੇ ਹੋ ਕੇ ਪੰਜਾਬ ਹੁਕੂਮਤ ਨੂੰ ਇਹ ਮੁਤਾਲਬਾ ਕਰਦੇ ਨੇ, ਇਹ ਮੰਗ ਕਰਦੇ ਨੇ ਕਿ ਸਾਡੀਆਂ ਜਿਹੜੀਆਂ ਪੈਨਸ਼ਨ ਤੁਸੀਂ ਤਕਰੀਬਨ 50% ਕਰਤੀ ਹੈ, ਘਟਾਤੀ ਹੈ, ਇਹਨੂੰ ਬਹਾਲ ਕੀਤਾ ਜਾਵੇ। ਪੰਜਾਬ ਦੇ ਮੁਲਾਜ਼ਮਾਂ ਦਾ ਹਾਊਸ ਰੈਂਟ ਇੰਝ ਹੈ ਜਿਵੇਂ ਆਟੇ ਦੇ ਵਿੱਚ ਲੂਣ ਬਰਾਬਰ ਵੀ ਨਹੀਂ। ਲੇਕਿਨ ਸਾਡੀ ਇੰਤਜ਼ਾਮੀਆ, ਸਾਡੀ ਪੰਜਾਬ ਗਵਰਨਮੈਂਟ ਦੇ ਕੰਨਾਂ ਤੇ ਜੂਤ ਕਰੀ ਰਿੰਗ ਰਹੀ। ਅੱਗੇ ਜ਼ਰਾ ਵਧੀਏ ਕਿ ਇਹ ਦੇਖਦੇ ਆ ਹਾਊਸ ਰੈਂਟ ਅੱਜ ਸਾਡੇ ਪੰਜਾਬ ਦੇ ਮੁਲਾਜ਼ਮਾਂ ਦਾ। ਹੁਣ ਸਾਡੇ ਨਾਲ ਆਲ ਪੰਜਾਬ ਗਵਰਨਮੈਂਟ ਇੰਪਲਾਈਜ਼ ਐਸੋਸੀਏਸ਼ਨ ਦੇ ਨੁਮਾਇੰਦੇ ਜਿਹਦੇ ਸਦਰ ਨੇ ਚੌਧਰੀ ਇੰਚਾਰਜ ਅਹਿਮਦ ਤਤਲਾ ਸਾਹਿਬ ਤੇ ਉਹਨਾਂ ਦੇ ਨਾਲ ਉਹਨਾਂ ਦੇ ਨੁਮਾਇੰਦੇ ਜਮੀਲ ਖਾਨ ਸਾਹਿਬ ਮੌਜੂਦ ਨੇ ਤੇ ਅਸੀਂ ਜਮੀਲ ਖਾਨ ਸਾਹਿਬ ਨਾਲ ਗੱਲ ਕਰਾਂਗੇ ਤੇ ਉਹ ਆਲ ਪੰਜਾਬ ਗਵਰਨਮੈਂਟ ਇੰਪਲਾਈਜ਼ ਐਸੋਸੀਏਸ਼ਨ ਦੇ ਮੁਲਾਜ਼ਮਾਂ ਨੂੰ ਜਿਹੜੇ ਮਸਾਇਲ ਦਰਪੇਸ਼ ਨੇ, ਜਿਹੜੇ ਮਸਾਇਲਾਂ ਦਾ ਸਾਹਮਣਾ ਕਰ ਰਹੇ ਨੇ, ਉੱਤੇ ਜ਼ਰਾ ਆਪਣੀ ਰਾਏ ਦਾ ਇਜ਼ਹਾਰ ਕਰਨ। ਪਹਿਲੇ ਤਾਂ ਮਲਿਕ ਸਾਹਿਬ ਦਾ ਸ਼ੁਕਰੀਆ। ਇਹਨਾਂ ਦੇ YouTube ਚੈਨਲ ਦੀ ਸ਼ੁਰੂਆਤ 'ਤੇ ਇਹਨਾਂ ਨੂੰ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਅਤੇ ਬੜੀ ਖੁਸ਼ੀ ਹੋਈ ਹੈ ਕਿ ਇਹਨਾਂ ਨੇ ਆਪਣੇ ਪਲੇਟਫਾਰਮ ਤੋਂ ਪੰਜਾਬ ਦੇ ਮੁਲਾਜ਼ਮਾਂ ਦੇ ਆਵਾਜ਼ ਬਣੇ ਨੇ। ਕਿਉਂਕਿ ਜਿਹੜੀ ਪੰਜਾਬ ਹਕੂਮਤ ਆ ਇਹ ਅੱਜ ਦੀ ਗੱਲ ਨਹੀਂ, ਕਾਫੀ ਅਰਸੇ ਤੋਂ ਮੁਲਾਜ਼ਮੀਨ ਨਾਲ ਬਹੁਤ ਜ਼ਿਆਦਤੀ ਕਰ ਰਹੀ ਹੈ। ਜਦੋਂ ਵੀ ਤਨਖਾਹਾਂ ਵਧੀਆਂ ਨੇ, ਪੰਜਾਬ ਹਕੂਮਤ ਨੇ ਤਨਖਾਹਾਂ ਬਨਿਸਬਤ ਦੂਸਰੇ ਸੂਬਿਆਂ ਦੇ ਘੱਟ ਹੀ ਵਧਾਈਆਂ ਨੇ। ਉਹ ਤਾਂ ਚਲੋ ਇੱਕ ਪਾਸੇ ਹੋ ਗਿਆ। ਹੁਣ ਇਹ ਪਿਛਲੇ ਕੋਈ ਸਾਲ 2 ਸਾਲ ਦੇ ਇਹਨਾਂ ਦੇ ਫੈਸਲੇ ਜਿਹਦੇ ਵਿੱਚ ਸਭ ਤੋਂ ਇਹਨਾਂ ਨੇ ਜਿਹੜਾ ਫੈਸਲਾ ਸਾਡਾ ਲੀਵ ਇਨਕੈਸ਼ਮੈਂਟ ਦਾ ਕੀਤਾ, ਇਹ ਬੜੀ ਜ਼ਿਆਦਤੀ ਕੀਤੀ ਹੈ। ਇਹ ਸਾਨੂੰ ਰਨਿੰਗ ਬੇਸਿਕ 'ਤੇ ਲੀਵ ਇਨਕੈਸ਼ਮੈਂਟ ਮਿਲਦੀ ਸੀ, ਉਹ ਲੈਣ ਦੀ ਇਨੀਸ਼ੀਅਲ ਬੇਸਿਕ 'ਤੇ ਇੱਕ ਇਹ ਜ਼ਿਆਦਤੀ ਕੀਤੀ ਹੈ। ਦੂਸਰੀ ਜ਼ਿਆਦਤੀ ਜਿਹੜੀ ਇਹਨਾਂ ਨੇ ਕੀਤੀ ਹੈ ਕਿ ਪੈਨਸ਼ਨ 'ਤੇ 50% ਘੱਟ ਲਾ ਦਿੱਤਾ। ਉਸ ਤੋਂ ਇਲਾਵਾ ਪੰਜਾਬ ਦੇ ਮੁਲਾਜ਼ਮੀਨ ਜਿਹੜੇ ਨੇ, ਤੁਹਾਨੂੰ ਪਤਾ ਪੰਜਾਬ ਬੜਾ ਸੂਬਾ ਹੈ ਅਤੇ ਜ਼ਾਹਰਾ ਬੜੇ ਸੂਬਾ ਹੋਣ ਦੇ ਨਾਤੇ ਇੱਥੇ ਮਕਾਨਾਂ ਦੇ ਕਿਰਾਏ ਵੀ ਬਹੁਤ ਜ਼ਿਆਦਾ ਨੇ। ਅੱਜ ਕੱਲ੍ਹ ਅਗਰ ਕੋਈ 2-3 ਕਮਰੇ ਦਾ ਮਕਾਨ ਵੀ ਲਈਏ ਤਾਂ ਉਹਦਾ 30 ਤੋਂ 35 ਲੱਖ ਰੁਪਇਆ ਹੈ। ਲੇਕਿਨ ਪੰਜਾਬ ਗੌਰਮੈਂਟ ਜਿਹੜੀ ਮੁਲਾਜ਼ਮੀਨ ਨੂੰ ਹਾਊਸ ਰੈਂਟ ਦੇ ਰਹੀ ਹੈ, ਬਿਲਕੁਲ ਨਾ ਹੋਣ ਦੇ ਬਰਾਬਰ ਹੈ। ਉਹ 3 ਜਾਂ 4 ਹਜ਼ਾਰ ਰੁਪਏ ਨਾਲ ਕੋਈ ਮਕਾਨ ਨਹੀਂ ਮਿਲਦਾ। ਲਿਹਾਜ਼ਾ ਪੰਜਾਬ ਗੌਰਮੈਂਟ ਨੂੰ ਅਸੀਂ ਇਹ ਰਿਕੁਐਸਟ ਕਰਾਂਗੇ ਕਿ ਬਾਕੀ ਸੂਬਿਆਂ ਨੂੰ ਦੇਖਦਿਆਂ ਹੋਇਆਂ ਸਾਡੇ ਇਹ ਵੀ ਤੁਹਾਡੇ ਮੁਲਾਜ਼ਮ ਨੇ, ਇਹਨਾਂ ਨੂੰ ਵੀ ਉਸ ਤਰ੍ਹਾਂ ਟਰੀਟ ਕੀਤਾ ਜਾਵੇ, ਇਹਨਾਂ ਨਾਲ ਜ਼ਿਆਦਤੀ ਨਾ ਕੀਤੀ ਜਾਵੇ। ਜਾਂ ਤਾਂ ਅਗਰ ਬਾਕੀ ਸੂਬਿਆਂ 'ਚ ਵੀ ਇਹ ਚੀਜ਼ਾਂ ਚੱਲਣ ਤਾਂ ਤੁਸੀਂ ਵੀ ਚਲਾ ਲਓ। ਲੇਕਿਨ ਜਦੋਂ ਬਾਕੀ ਸੂਬੇ ਆਪਣੇ ਮੁਲਾਜ਼ਮਾਂ ਦੇ ਹੱਕ ਦਾ ਖਿਆਲ ਰੱਖ ਰਹੇ ਨੇ, ਵਫਾਕ 'ਚ ਵੀ ਕੋਈ ਐਸੀ ਗੱਲ ਨਹੀਂ ਹੈਗੀ, ਤਾਂ ਤੁਸੀਂ ਕਿਉਂ ਇਸ ਤਰ੍ਹਾਂ ਕਰ ਰਹੇ ਹੋ ਪੰਜਾਬ ਦੇ ਮੁਲਾਜ਼ਮਾਂ ਨਾਲ? ਇਹਨਾਂ ਦਾ ਇਸਤਹਿਸਾਲ ਨਾ ਕਰੋ। ਇਹ ਤੁਹਾਡੇ ਬਾਜ਼ੂ ਨੇ, ਇਹ ਠੀਕ ਹੈ, ਇਹ ਤੁਹਾਡੇ ਬਾਜ਼ੂ ਹੁੰਦਿਆਂ ਇਹ ਜਿਹੜਾ ਨਾ ਮੁਲਕ ਦੀ ਤਰੱਕੀ ਵਾਸਤੇ ਕੰਮ ਕਰ ਰਹੇ ਨੇ, ਪੰਜਾਬ ਦੀ ਤਰੱਕੀ ਵਾਸਤੇ। ਅਤੇ ਇਦਾਰੇ ਜਿਹੜੇ ਆ ਨਾ ਮੁਲਾਜ਼ਮੀਨ ਦੇ ਨਾਲ ਹੀ ਕਾਮਯਾਬ ਹੁੰਦੇ ਨੇ। ਅਤੇ ਮੈਂ ਸ਼ੁਕਰੀਆ ਕਰਾਂਗਾ ਆਖਰ 'ਤੇ ਫਿਰ ਮਲਿਕ ਬਸ਼ੀਰ ਸਾਹਿਬ ਦਾ ਕਿ ਸਾਡੀ ਆਵਾਜ਼ ਬਣੇ ਨੇ ਅਤੇ ਇਹ ਸਾਡੀ ਆਵਾਜ਼ ਜਿਹੜੀ ਹੈ ਨਾ ਇਹ ਮੁਕਤਦਰ ਤੱਕ ਪਹੁੰਚਾਉਣਗੇ। ਬਹੁਤ ਸ਼ੁਕਰੀਆ।